ਬੰਦੀ ਸਿੰਘਾਂ ਦੀ ਰਿਹਾਈ ਲਈ ਤਿਹਾੜ ਜੇਲ੍ਹ ਦੇ ਬਾਹਰ ਕੀਤੀ ਗਈ ਅਰਦਾਸ। 25 ਅਕਤੂਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਵੇਗਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਦਾ ਵਿਸ਼ੇਸ਼ ਸਮਾਗਮ। ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਵਧਣਾ ਲਗਾਤਾਰ ਜਾਰੀ। CISF ਨੇ ਸੰਭਾਲੀ ਪੰਜਾਬ ਦੇ ਨੰਗਲ ਵਿੱਚ ਭਾਖੜਾ ਡੈਮ ਪ੍ਰੋਜੈਕਟ ਦੀ ਸੁਰੱਖਿਆ। मैं समझदा वां कि ये दोहरी राजनीति, दोहरा मापदंड, दोहरा कानून इस मुल्क च नहीं चलेगा। इस कौम दे नाल धक्का जिहड़ा वो बर्दाश्त नहीं किया जाएगा। इस मुल्क दे विच जिहड़ा रेपिस्ट है राम रहीम उसनूं पैरोल दे सकदे हो, फलो दे सकदे हो, तुसीं बिल्किस बानो दे कातल छोड़ सकदे हो, तुसीं राजीव गांधी दे कातल छोड़ सकदे हो। ਸਾਡੇ ਬੰਦੀ ਸਿੰਘ ਜਿਨ੍ਹਾਂ ਤੇ ਕੋਈ ਕੇਸ ਬਣਦੇ ਸੀ ਕਿ ਨਹੀਂ ਬਣਦੇ ਸੀ ਉਹਨਾਂ ਨੂੰ 30 ਸਾਲ ਹੋ ਗਏ ਤੁਸੀਂ ਅੰਦਰ ਪਾਇਆ। ਭਾਰਤ ਦੀਆਂ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਸਜ਼ਾ ਕੱਟ ਰਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਤਿਹਾੜ ਜੇਲ੍ਹ ਦੇ ਬਾਹਰ ਸਿੱਖ ਸੰਗਤਾਂ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ ਅਤੇ ਹੋਰ ਆਗੂ ਮੌਜੂਦ ਸਨ। ਅਰਦਾਸ ਉਪਰੰਤ ਆਗੂਆਂ ਨੇ ਗੱਲ ਕਰਦਿਆਂ ਭਾਰਤ ਦੀਆਂ ਸਰਕਾਰਾਂ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਬੰਦੀ ਸਿੰਘ ਲੰਮੇ ਸਮੇਂ ਤੋਂ ਸਜ਼ਾ ਕੱਟ ਰਹੇ ਹਨ ਅਤੇ ਉਹਨਾਂ ਨੇ ਆਪਣੀ ਬਣਦੀ ਸਜ਼ਾ ਨਾਲੋਂ ਵੱਧ ਸਮਾਂ ਜੇਲ੍ਹ ਵਿੱਚ ਬਤੀਤ ਕਰ ਦਿੱਤਾ ਹੈ। ਕਈਆਂ ਦੀ ਸਿਹਤ ਵੀ ਠੀਕ ਨਹੀਂ, ਪਰ ਅਜਿਹੇ ਸਮੇਂ ਵਿੱਚ ਵੀ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਉਹਨਾਂ ਕਿਹਾ ਕਿ ਇਹ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ, ਜਿਸ ਵੱਲ ਸਰਕਾਰ ਨੂੰ ਜਲਦੀ ਤੋਂ ਜਲਦੀ ਧਿਆਨ ਦੇਣਾ ਚਾਹੀਦਾ ਹੈ। ਮੈਨੂੰ ਇੱਕੋ ਅਫਸੋਸ ਹੈ ਕਿ ਇਸ ਮੁਲਕ ਦੇ ਵਿੱਚ ਦੋ ਕਾਨੂੰਨ ਨੇ ਔਰ ਇਹ ਦੋਹਰੇ ਕਾਨੂੰਨ ਦਾ ਕਾਰਨ ਹੈ ਜਿਹੜਾ 80 ਦੇ ਦਹਾਕੇ ਦੇ ਵਿੱਚ ਜੋ ਕੁਝ ਹੋਇਆ। ਇਸ ਮੁਲਕ ਦੇ ਵਿੱਚ ਤੁਸੀਂ ਜਿਹੜਾ ਰੇਪਿਸਟ ਹੈ ਰਾਮ ਰਹੀਮ ਉਸਨੂੰ ਪੈਰੋਲ ਦੇ ਸਕਦੇ ਹੋ, ਫੱਲੋ ਦੇ ਸਕਦੇ ਹੋ, ਤੁਸੀਂ ਬਿਲਕਿਸ ਬਾਨੋ ਦੇ ਕਾਤਲ ਛੋੜ ਸਕਦੇ ਹੋ, ਤੁਸੀਂ ਰਾਜੀਵ ਗਾਂਧੀ ਦੇ ਕਾਤਲ ਛੋੜ ਸਕਦੇ ਹੋ। ਸਾਡੇ ਬੰਦੀ ਸਿੰਘ ਜਿਨ੍ਹਾਂ ਤੇ ਕੋਈ ਕੇਸ ਬਣਦੇ ਸੀ ਕਿ ਨਹੀਂ ਬਣਦੇ ਸੀ ਉਹਨਾਂ ਨੂੰ 30 ਸਾਲ ਹੋ ਗਏ ਤੁਸੀਂ ਅੰਦਰ ਪਾਇਆ। ਮੈਂ ਤੁਹਾਡੇ ਸਾਹਮਣੇ ਜਿੰਦਾ ਜਾਗਦਾ ਸਬੂਤ ਹਾਂ ਕਿ ਮੇਰੇ ਤੇ ਟਰਾਂਜ਼ਿਸਟਰ ਬੰਬ ਕੇਸ, ਮੇਰੇ ਤੇ NSA, ਮੇਰੇ ਪਾਸਪੋਰਟ ਇੰਪਾਊਂਡ ਕੀਤੇ ਗਏ, ਸਭ ਝੂਠੇ ਸਾਬਤ ਹੋਏ। ਮੈਨੂੰ ਇਸ ਕਰਕੇ ਮੈਂ ਰਿਹਾ ਹੁੰਦਾ ਚਲੇ ਗਿਆ ਕੋਰਟਾਂ ਦੇ ਵਿੱਚੋਂ। ਲੇਕਿਨ ਕੁਝ ਐਸੇ ਬਦਨਸੀਬ ਨੇ ਜਿਹੜੇ ਆਪਣੇ ਮੁਕੱਦਮੇ ਠੀਕ ਤਰ੍ਹਾਂ ਨਹੀਂ ਲੜ ਸਕੇ। ਇਸ ਮੁਲਕ ਦੇ ਵਿੱਚ ਕੇਰਲਾ ਫਾਈਲ ਚੱਲ ਸਕਦੀਆਂ ਨੇ, ਇਸ ਮੁਲਕ ਦੇ ਵਿੱਚ ਕਸ਼ਮੀਰ ਫਾਈਲ ਚੱਲ ਸਕਦੀਆਂ ਨੇ। ਇਸ ਮੁਲਕ ਦੇ ਵਿੱਚ ਜੇ ਦਲਜੀਤ ਦੋਸਾਂਝ ਪਿਕਚਰ ਬਣਾਉਂਦਾ, ਕਿਸ ਤੇ ਬਣਾਉਂਦਾ? ਉਹ ਬਣਾਉਂਦਾ ਜਸਵੰਤ ਸਿੰਘ ਖਾਲੜਾ ਜੀ ਤੇ, ਜਿਨ੍ਹਾਂ ਨੇ 25,000 ਬੱਚੇ ਜਿਹੜੇ ਨਜਾਇਜ਼ ਪੁਲਿਸ ਨੇ, ਬੇਅੰਤ ਸਿੰਘ ਨੇ, ਉਸ ਵੇਲੇ ਦੀ ਸਰਕਾਰ ਨੇ ਮਾਰੇ ਸੀ, ਉਹਨਾਂ ਦਾ ਡਾਟਾ ਇਕੱਠਾ ਕਰਦਾ। ਉਸ ਦੇ ਉੱਤੇ 100 ਤੋਂ ਵੱਧ ਕੱਟ ਲਾਏ ਜਾਂਦੇ ਨੇ ਔਰ ਹਿੰਦੁਸਤਾਨ 'ਚ ਉਸ ਨੂੰ ਪਰਮਿਸ਼ਨ ਨਹੀਂ ਦਿੱਤੀ ਜਾਂਦੀ। ਇਹ ਇਤਿਹਾਸ ਹੈ ਸਾਡਾ। ਸਰਕਾਰ ਕਿਉਂ ਸ਼ਾਇਵੇ ਕਰਦੀ ਹੈ, ਕਿਉਂ ਮੂੰਹ ਫੇਰਦੀ ਹੈ? ਸਾਡਾ ਇਤਿਹਾਸ ਸਾਹਮਣੇ ਆਉਣਾ ਚਾਹੀਦਾ। ਮੈਂ ਸਮਝਦਾ ਵਾਂ ਕਿ ਇਹ ਦੋਹਰੀ ਰਾਜਨੀਤੀ, ਦੋਹਰਾ ਮਾਪਦੰਡ, ਦੋਹਰਾ ਕਾਨੂੰਨ ਇਸ ਮੁਲਕ 'ਚ ਨਹੀਂ ਚੱਲੇਗਾ। ਇਸ ਕੌਮ ਦੇ ਨਾਲ ਧੱਕਾ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਤੁਸੀਂ ਅਲੱਗ-ਅਲੱਗ ਜਥੇਬੰਦੀਆਂ ਤੋਂ ਆਉਂਦੇ ਹੋ, ਅਸੀਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਲੜਾਈ ਵੀ ਲੜਦੇ ਹਾਂ, ਅਸੀਂ ਇੱਕ ਦੂਜੇ ਦੇ ਹੱਕ 'ਚ ਵੀ ਨਹੀਂ ਹਾਂ, ਲੇਕਿਨ ਇਹ ਸਾਂਝੇ ਕੰਮ ਵਾਸਤੇ ਅਸੀਂ ਸਾਰੇ ਆਉਂਦੇ ਹਾਂ ਔਰ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਆਪਣੀ ਗੱਲ ਕਰਕੇ ਵਾਪਸ ਜਾਂਦੇ ਹਾਂ, ਗੁਰੂ ਅੱਗੇ ਅਰਦਾਸ ਕਰਕੇ ਜਾਂਦੇ ਹਾਂ। ਉਹ ਜਿਹੜੀ ਟ੍ਰੈਡੀਸ਼ਨ ਬਾਬਾ ਬੁੱਢਾ ਜੀ ਨੇ ਜਦੋਂ 6ਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਗਵਾਲੀਅਰ ਦੀ ਜੇਲ੍ਹ 'ਚ ਬੰਦ ਕੀਤਾ ਸੀ, ਅਸੀਂ ਉਸੇ ਤੇ ਲੀਹ ਤੇ ਚੱਲਦੇ ਹੋਏ ਇੱਥੇ ਅਰਦਾਸ ਕਰਨ ਸਾਰੇ ਆਉਂਦੇ ਹਾਂ। ਮੈਨੂੰ ਉਮੀਦ ਹੈ ਕਿ ਇਹ ਜਿਹੜੀ ਸਰਕਾਰ ਅੱਜ ਕਿਹਦੇ ਜ਼ੋਰ ਦੇ ਵਿੱਚ ਇਹ ਗੂੰਗੀ ਤੇ ਬਹਿਰੀ ਹੋਈ ਹੈ, ਇਹਨਾਂ ਦੇ ਕੰਨਾਂ 'ਚ ਸਾਡੀ ਆਵਾਜ਼ ਜਾਵੇ। ਆਉਣ ਵਾਲੇ ਸਮੇਂ 'ਚ ਇਹ ਬੰਦੀ ਸਿੰਘ ਜਿਹੜੇ ਨੇ ਇਹ ਰਿਹਾ ਹੋਣੇ ਚਾਹੀਦੇ ਨੇ। ਇਹਨਾਂ ਦਾ ਹੱਕ ਬਣਦਾ ਹੈ। ਦੇਸ਼ ਦਾ ਕਾਨੂੰਨ ਕਹਿੰਦਾ ਹੈ, ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਫੈਸਲੇ ਹੋਣੇ ਚਾਹੀਦੇ ਨੇ। ਇਤਨੀ ਕ੍ਰਿਤਕਣਤਾ ਮੈਂ ਦੁਨੀਆ ਦੇ ਕਿਸੇ ਤਖਤੇ ਤੇ ਕਿਸੇ ਇਤਿਹਾਸ ਵਿੱਚ ਨਹੀਂ ਦੇਖੀ। ਅਸੀਂ ਬੜੇ ਚਿਰਾਂ ਤੋਂ ਸੰਘਰਸ਼ ਕਰ ਰਹੇ ਹਾਂ। ਸਰਦਾਰ ਮਨਜੀਤ ਸਿੰਘ ਕਾਫੀ ਸਾਲਾਂ ਤੋਂ ਅੱਜ ਦੇ ਦਿਨ 3 ਵਜੇ ਦਾ ਟਾਈਮ ਰੱਖ ਕੇ ਸਰਕਾਰ ਨੂੰ ਯਾਦ ਕਰਾਉਂਦੇ ਹਨ ਵੀ ਜਿਸ ਜੇਲ੍ਹ ਵਿੱਚ ਬੰਦੀ ਸਿੰਘ ਕੈਦ ਹਨ ਉਹਨਾਂ 'ਚੋਂ ਛੁਡਾਈ ਕੀਤੀ ਜਾਵੇ। ਪਰ ਮੈਂ ਸਮਝਦਾ ਵਾਂ ਇਹ ਸਰਕਾਰ ਅੰਨੀ ਹੋ ਚੁੱਕੀ ਹੈ, ਬੋਲੀ ਹੋ ਚੁੱਕੀ ਹੈ। ਮੈਨੂੰ ਅਫਸੋਸ ਹੈ ਕਿ ਸਰਦਾਰ ਪਰਮਿੰਦਰਪਾਲ ਸਿੰਘ ਵਰਗੇ ਸਿਆਣੇ ਸੂਝਵਾਨ ਸਿੱਖ
ਦਿੱਲੀ ਦੀ ਕੈਬਨਿਟ 'ਚ ਬੈਠੇ ਸਿੱਖ ਕੋਲੋਂ ਆਸ ਕਰ ਰਹੇ ਨੇ ਵੀ ਇਹ ਕੁਝ ਕਰੇਗਾ। ਮੈਨੂੰ ਬੜਾ ਅਫਸੋਸ ਹੈ। ਮੈਨੂੰ ਨਾਂ ਨਹੀਂ ਲੈਣਾ, ਪਰਸੋਂ ਇੱਕ ਵੱਡੇ ਕਾਂਗਰਸੀ ਸਿੱਖ ਲੀਡਰ ਨਾਲ ਮੇਰੀ ਗੱਲ ਹੋਈ। ਮੈਨੂੰ ਕਹਿਣ ਲੱਗਾ ਜੀ ਮੁਸੀਬਤ ਵੇ ਮੈਂ ਕੰਮ ਤੇ ਛੇਤੀ ਕਰਾ ਦਿਆਂ, ਪਰ ਮੁਸੀਬਤ ਇਹ ਹੈਗੀ ਕਿ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਜੀ ਨੇ ਇਹ ਬਿਆਨ ਦਿੱਤਾ ਕਿ ਉਹ ਮਾਫੀ ਮੰਗਣ ਤੇ ਅਸੀਂ ਰਿਹਾ ਕਰ ਦਿਆਂਗੇ। ਮੈਂ ਕਿਹਾ ਸਿੱਖ ਕੀ ਤੇ ਮਾਫੀ ਕੀ। ਤੇ ਇਹ ਸੁਣ ਲੈ ਵੀ ਜਿਹੜਾ ਸਿੱਖ ਮਾਫੀ ਮੰਗ ਲੇ ਉਹ ਸਿੱਖ ਹੀ ਨਹੀਂ ਰਿਹਾ। ਤੁਸੀਂ ਕੀ ਸਮਝਦੇ ਹੋ 30 ਸਾਲ 32 ਸਾਲ ਉਹ ਕੈਦਾਂ ਕੱਟਣ ਤੋਂ ਬਾਅਦ ਉਹ ਮਾਫੀ ਮੰਗਣਗੇ ਸਰਕਾਰ ਕੋਲ? ਕੋਈ ਫਰਕ ਨਹੀਂ ਪੈਂਦਾ, ਵਕਤ ਬੀਤ ਜਾਂਦਾ ਹੈ। ਗੱਲ ਧਿਆਨ 'ਚ ਰਹਿੰਦੀ ਹੈਗੀ ਬਈ ਅਸੀਂ ਕੀ ਕੀਤਾ ਮੁਲਕ ਵਾਸਤੇ ਤੇ ਉਹ ਕੀ ਕਰ ਰਹੇ ਨੇ ਸਾਡੇ ਵਾਸਤੇ। ਅਸੀਂ ਕੀ ਕੀਤਾ ਤੇ ਉਹ ਕੀ ਕਰ ਰਹੇ ਨੇ। ਮੈਂ ਇਹ ਕਹਿ ਦੇਣਾ ਚਾਹੁੰਦਾ ਵਾਂ ਕਿ ਜਿਤਨਾ ਜਦ ਤੱਕ ਸਿੱਖਾਂ ਦੇ ਉੱਤੇ ਇਸ ਹਿੰਦੁਸਤਾਨ ਦੇ ਆਜ਼ਾਦ ਵਿੱਚ ਸਿੱਖਾਂ ਨਾਲ ਜ਼ੁਲਮ ਹੋਣਗੇ, ਹਿੰਦੁਸਤਾਨ ਉਹ ਉਸ ਜਗ੍ਹਾ ਤੇ ਨਹੀਂ ਪਹੁੰਚ ਸਕੇਗਾ ਜਿਸ ਜਗ੍ਹਾ ਤੇ ਉਹ ਪਹੁੰਚਣਾ ਚਾਹੁੰਦਾ ਹੈ। ਜੇ ਤੁਸੀਂ ਅੱਜ ਕੀ ਹੈ ਜੀ, ਹਰ ਮੁਲਕ ਸਾਨੂੰ ਤਾਨੇ ਦੇ ਰਿਹਾ, ਮਿਹਣੇ ਦੇ ਰਿਹਾ ਹੈ। ਹੋਰ ਛੱਡੋ, ਪਾਕਿਸਤਾਨ ਦੇ ਰਿਹਾ ਹੈ, ਅਮਰੀਕਾ ਦੇ ਰਿਹਾ ਹੈ। ਪਰ ਜੇ ਸਿੱਖਾਂ ਨਾਲ ਜਾਸਤੀ ਨਾ ਹੁੰਦੀ ਤੇ ਨਾ ਅਮਰੀਕਾ ਤਾਨੇ ਦੇ ਸਕਦਾ ਸੀ ਤੇ ਨਾ ਪਾਕਿਸਤਾਨ ਦੇ ਸਕਦਾ ਸੀ। ਮੈਂ ਬਹੁਤੀ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਨਮਰਤਾ ਸਾਹਿਬ ਸਰਕਾਰ ਨੂੰ ਕਹਿੰਦਾ ਕਿ ਪਾਰਲੀਮੈਂਟ 'ਚ ਬਿਆਨ ਦਿੱਤਾ ਕੋਈ ਕੁਰਾਨ ਦੀ ਆਇਤ ਨਹੀਂ ਹੈ ਬਈ ਉਹ ਬਦਲੀ ਨਹੀਂ ਜਾ ਸਕਦੀ। ਬਦਲਦੇ ਰਹਿੰਦੇ ਨੇ, ਕੰਸਟੀਟਿਊਸ਼ਨ ਅਮੈਂਡ ਹੁੰਦੀ ਜਾਂਦੀ ਹੈ। ਤੁਸੀਂ ਤਾਂ ਖਾਲੀ ਬਿਆਨ ਦਿੱਤਾ ਹੈ, ਉਸ ਬਿਆਨ 'ਤੇ ਨਾ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਕਰਾਓ। ਜਿਨ੍ਹਾਂ ਨੂੰ ਫਾਂਸੀ ਹੋਈ ਹੈ ਉਹਨਾਂ ਨੂੰ ਉਮਰ ਕੈਦ ਬਦਲੋ, ਤੇ ਜੇ ਨਾਲ ਉਹਨਾਂ ਦੀ ਰਿਹਾਈ ਕਰ ਦਿਓ ਸੋ ਵੱਡੀ ਕੋਈ ਗੱਲ ਨਹੀਂ ਹੋਏਗੀ। ਤੁਸੀਂ 30 ਸਾਲ 32 ਸਾਲ ਹੋ ਗਏ ਉਹਨਾਂ ਨੂੰ ਕੈਦ ਕਰਦਿਆਂ ਆਇਆ। ਮੇਰੇ ਸਾਹਮਣੇ DSP ਸਾਹਿਬ ਖੜੇ ਨੇ ਤੇ ਇਹਨਾਂ ਨੂੰ ਵੀ ਪਤਾ ਇਤਿਹਾਸ ਦਾ ਬਈ ਇਹਨਾਂ ਨੂੰ ਦੂਸਰੀ ਕੋਈ ਮਿਸਾਲ ਇਹਨਾਂ ਜੇਲ੍ਹਾਂ 'ਚ ਨਹੀਂ ਮਿਲੇਗੀ ਜਿਨ੍ਹਾਂ 30 ਸਾਲ ਕੱਟੀ ਹੋਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਯਤਨਾਂ ਸਦਕਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਸੰਬੰਧੀ ਚੱਲ ਰਹੇ ਵਿਵਾਦ ਦਾ ਹੱਲ ਹੋ ਗਿਆ ਹੈ। ਨਿਹੰਗ ਸਿੰਘ ਦਲਾਂ, ਸੰਪਰਦਾਵਾਂ ਅਤੇ ਹੋਰਨਾਂ ਸਿੱਖ ਜਥੇਬੰਦੀਆਂ ਵੱਲੋਂ ਗਿਆਨੀ ਕੁਲਦੀਪ ਸਿੰਘ ਅੜਗੱਜ ਦੀ ਬਤੌਰ ਜਥੇਦਾਰ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ, ਪਰ ਹੁਣ ਜਥੇਬੰਦੀਆਂ ਵੱਲੋਂ ਭਰੋਸੇਯੋਗਤਾ ਦਰਸਾਈ ਗਈ ਹੈ ਅਤੇ 25 ਅਕਤੂਬਰ ਨੂੰ ਸਵੇਰੇ 10 ਵਜੇ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਜਥੇਦਾਰ ਕੁਲਦੀਪ ਸਿੰਘ ਅੜਗੱਜ ਦੀ ਦਸਤਾਰਬੰਦੀ ਦਾ ਵਿਸ਼ੇਸ਼ ਸਮਾਗਮ 25 ਅਕਤੂਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਰੋਪੜ ਵਿਖੇ ਸਵੇਰੇ 10 ਵਜੇ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 10 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਕੁਲਦੀਪ ਸਿੰਘ ਅੜਗੱਜ ਦੀ ਦਸਤਾਰਬੰਦੀ ਕੀਤੀ ਗਈ ਸੀ, ਪਰ ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਸਿੱਖ ਸੰਪਰਦਾਵਾਂ ਤੋਂ ਉਸ ਨੂੰ ਪੂਰੀ ਸਵੀਕਾਰਤਾ ਨਹੀਂ ਮਿਲ ਸਕੀ ਸੀ। ਹੁਣ ਸ਼੍ਰੋਮਣੀ ਕਮੇਟੀ ਨੇ ਨਵਾਂ ਸਮਾਗਮ ਰੱਖ ਕੇ ਇੱਕ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ਵਿੱਚ ਸਕੱਤਰ ਪ੍ਰਤਾਪ ਸਿੰਘ ਨੇ ਬੇਨਤੀ ਕੀਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਧਿਆਨ ਵਿੱਚ ਰੱਖਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਨੂੰ ਨਿਹੰਗ ਸਿੰਘ ਦਲ, ਹੋਰ ਸਿੱਖ ਸੰਪਰਦਾਵਾਂ, ਜਥੇਬੰਦੀਆਂ ਤੇ ਮਹਾਂਪੁਰਖਾਂ ਵੱਲੋਂ ਮਾਨ ਸਨਮਾਨ ਦੇ ਕੇ ਪੰਥਕ ਜ਼ਿੰਮੇਵਾਰੀ ਸੌਂਪਣ ਲਈ ਸਮਾਗਮ ਆਯੋਜਿਤ ਕੀਤਾ ਜਾਵੇ। ਦਿੱਲੀ ਵਿੱਚ ਹਵਾ ਪ੍ਰਦੂਸ਼ਣ ਵਧਣਾ ਲਗਾਤਾਰ ਜਾਰੀ ਹੈ। ਦੀਵਾਲੀ ਤੋਂ 2 ਦਿਨ ਬਾਅਦ ਵੀ ਰਾਜਧਾਨੀ ਦੀ ਹਵਾ ਦਮ ਘੁੱਟਣ ਵਾਲੀ ਰਹੀ। ਬੁੱਧਵਾਰ ਦੁਪਹਿਰ ਤੱਕ ਲੋਕਾਂ ਨੂੰ ਪ੍ਰਦੂਸ਼ਣ ਅਤੇ ਧੁੰਦ ਕਾਰਨ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਸ ਦਿਨ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕਾਂਕ 363 ਦਰਜ ਕੀਤਾ ਗਿਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਤਾਜ਼ਾ ਅੰਕੜਿਆਂ ਅਨੁਸਾਰ ਰਾਜਧਾਨੀ ਦੇ ITO ਖੇਤਰ ਵਿੱਚ ਵੀਰਵਾਰ ਸਵੇਰੇ ਹਵਾ ਗੁਣਵੱਤਾ ਸੂਚਕਾਂਕ 353 ਦਰਜ ਕੀਤਾ ਗਿਆ ਸੀ, ਜੋ ਕਿ ਬਹੁਤ ਹੀ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਦੱਸ ਦਈਏ ਕਿ ਇਸ ਸਾਲ ਪਰਾਲੀ ਸਾੜਨ ਵਿੱਚ ਕਮੀ ਆਈ ਹੈ, ਪਰ ਦਿੱਲੀ ਦੀ ਹਵਾ ਅਜੇ ਵੀ ਗੈਸ ਚੈਂਬਰ ਵਾਂਗ ਮਹਿਸੂਸ ਹੁੰਦੀ ਹੈ। ਮਾਹਰਾਂ ਦੇ ਅਨੁਸਾਰ ਇਹ ਪੱਧਰ ਸਾਹ ਲੈਣ ਵਿੱਚ ਮੁਸ਼ਕਿਲ, ਅੱਖਾਂ ਵਿੱਚ ਜਲਣ ਅਤੇ ਦਮੇ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦਾ ਹੈ। ਅੱਜ ਸਵੇਰੇ ਦਿੱਲੀ ਦੇ ਅਕਸ਼ਰਧਾਮ ਖੇਤਰ ਵਿੱਚ AQI 350 ਦਰਜ ਕੀਤਾ ਗਿਆ, ਜੋ ਕਿ ਬਹੁਤ ਹੀ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਦਿੱਲੀ ਦੇ ਕਈ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਵੀ ਵਿਗੜ ਗਈ ਹੈ। ਆਨੰਦ ਵਿਹਾਰ, ਨਹਿਰੂ ਨਗਰ, RK ਪੁਰਮ, ਪਟਪੜਗੰਜ, ਵਿਵੇਕ ਵਿਹਾਰ ਅਤੇ ਵਜੀਰਪੁਰ ਵਿੱਚ AQI 400 ਤੋਂ ਉੱਪਰ ਦਰਜ ਕੀਤਾ ਗਿਆ।
ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਪੰਜਾਬ ਦੇ ਨੰਗਲ ਵਿੱਚ ਭਾਖੜਾ ਡੈਮ ਪ੍ਰੋਜੈਕਟ ਦੀ ਸੁਰੱਖਿਆ ਸੰਭਾਲ ਲਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮਈ ਵਿੱਚ ਇਸ ਕੰਮ ਲਈ ਕੇਂਦਰੀ ਬਲ ਦੇ 296 ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਦੀ ਇੱਕ ਟੁਕੜੀ ਨੂੰ ਮਨਜ਼ੂਰੀ ਦਿੱਤੀ ਸੀ। ਅੱਜ ਨੰਗਲ ਟਾਊਨਸ਼ਿਪ ਵਿੱਚ CISF ਨੂੰ ਪ੍ਰੋਜੈਕਟ ਵਿੱਚ ਸ਼ਾਮਿਲ ਕਰਨ ਲਈ ਇੱਕ ਸਮਾਰੋਹ ਕੀਤਾ ਗਿਆ। ਇਹ ਡੈਮ ਸਤਲੁਜ ਨਦੀ ਤੇ ਬਣਾਇਆ ਗਿਆ ਹੈ ਅਤੇ 261 ਮੀਟਰ ਟੀਰੀ ਡੈਮ ਤੋਂ ਬਾਅਦ 225.55 ਮੀਟਰ ਤੇ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਡੈਮ ਹੈ। ਪਾਣੀ ਦੇ ਭੰਡਾਰਨ ਦੇ ਮਾਮਲੇ ਵਿੱਚ ਇਹ ਭਾਰਤ ਵਿੱਚ ਦੂਜਾ ਸਭ ਤੋਂ ਵੱਡਾ ਭੰਡਾਰ ਹੈ। ਪਹਿਲਾ ਮੱਧ ਪ੍ਰਦੇਸ਼ ਵਿੱਚ ਇੰਦਰਾ ਸਾਗਰ ਡੈਮ ਹੈ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਨੇ ਜੁਲਾਈ ਵਿੱਚ ਭਾਖੜਾ ਨੰਗਲ ਡੈਮ ਪ੍ਰੋਜੈਕਟ ਤੇ CISF ਕਰਮਚਾਰੀਆਂ ਦੀ ਤੈਨਾਤੀ ਦੇ ਵਿਰੋਧ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ। ਡੈਮ ਦੀ ਸੁਰੱਖਿਆ ਹੁਣ ਤੱਕ ਪੰਜਾਬ ਪੁਲਿਸ ਦੁਆਰਾ ਕੀਤੀ ਜਾ ਰਹੀ ਸੀ। ਚੀਫ ਖਾਲਸਾ ਦੀਵਾਨ ਦੇ ਅੰਮ੍ਰਿਤਧਾਰੀ ਮੈਂਬਰਾਂ ਦੀ ਜਾਣਕਾਰੀ ਨੂੰ ਲੈ ਕੇ ਬੀਤੇ ਕੁਝ ਮਹੀਨੇ ਪਹਿਲਾਂ ਛਿੜੇ ਵਿਵਾਦ ਸੰਬੰਧੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਸਖਤ ਆਦੇਸ਼ ਜਾਰੀ ਕੀਤੇ ਸਨ ਅਤੇ ਪਤਿਤ ਮੈਂਬਰਾਂ ਨੂੰ ਅੰਮ੍ਰਿਤਧਾਰੀ ਹੋਣ ਲਈ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਸੀ ਅਤੇ ਸਮੇਂ ਸਿਰ ਇਸ ਦੀ ਜਾਣਕਾਰੀ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਪਰ ਚੀਫ ਖਾਲਸਾ ਦੀਵਾਨ ਵੱਲੋਂ ਜਾਣਕਾਰੀ ਨਾ ਦੇਣ ਉੱਪਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਇੱਕ ਨਵਾਂ ਪੱਤਰ ਜਾਰੀ ਕੀਤਾ ਗਿਆ। ਚੀਫ ਖਾਲਸਾ ਦੀਵਾਨ ਨੂੰ ਇਹ ਜਾਣਕਾਰੀ ਹਰ ਹਾਲ 27 ਅਕਤੂਬਰ ਤੱਕ ਮੁਹੱਈਆ ਕਰਵਾਉਣ ਦੀ ਗੱਲ ਆਖੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਚੀਫ ਖਾਲਸਾ ਦੀਵਾਨ ਚੈਰੀਟੇਬਲ ਟਰਸਟ ਨਿਰਧਾਰਿਤ ਸਮਾਂ ਸੀਮਾ ਤੱਕ ਇਹ ਜਾਣਕਾਰੀ ਸ਼੍ਰੀ ਅਕਾਲ ਤਖਤ ਸਾਹਿਬ ਭੇਜੇਗਾ ਜਾਂ ਨਹੀਂ। ਰੂਸ ਵੱਲੋਂ ਯੂਕਰੇਨ ਤੇ ਕੀਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਵਿੱਚ 6 ਵਿਅਕਤੀ ਮਾਰੇ ਗਏ ਅਤੇ 18 ਹੋਰ ਜ਼ਖਮੀ ਹੋ ਗਏ। ਹਮਲਿਆਂ ਵਿੱਚ ਮੁਲਕ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਕੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੈਂਕੋ ਨੇ ਕਿਹਾ ਕਿ ਹਮਲਿਆਂ ਮਗਰੋਂ ਦੇਸ਼ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਊਰਜਾ ਮੰਤਰਾਲੇ ਨੇ ਕਿਹਾ ਕਿ ਬਿਜਲੀ ਸਪਲਾਈ ਛੇਤੀ ਤੋਂ ਛੇਤੀ ਬਹਾਲ ਕੀਤੇ ਜਾਣ ਦੇ ਯਤਨ ਕੀਤੇ ਜਾ ਰਹੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਮਲਿਆਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਰੂਸ ਤੇ ਜੰਗ ਰੋਕਣ ਦਾ ਕੋਈ ਦਬਾਅ ਨਹੀਂ ਹੈ। ਉਨ੍ਹਾਂ ਕਿਹਾ ਕਿ ਕੀਵ, ਜ਼ੈਪੋਰੀਜ਼ੀਆ, ਓਡੇਸਾ, ਚਾਰਨੀਹੀਵ, ਕਿਰਵੋਹਰਾਦ, ਪੋਲਤਾਵਾ, ਚੇਰਕਾਸੀ ਅਤੇ ਸੂਮੀ ਸਮੇਤ ਹੋਰ ਸ਼ਹਿਰਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਉਧਰ ਯੂਕਰੇਨੀ ਫੌਜ ਨੇ ਕਿਹਾ ਕਿ ਉਨ੍ਹਾਂ ਰੂਸ ਦੇ ਬ੍ਰਿਆਂਸਕ ਖਿੱਤੇ ਵਿੱਚ ਕੈਮੀਕਲ ਪਲਾਂਟ ਨੂੰ ਨਿਸ਼ਾਨਾ ਬਣਾਇਆ। ਦੱਸ ਦਈਏ ਕਿ ਯੂਕਰੇਨ ਨੇ ਸਮੁੰਦਰ ਵਿੱਚ ਦਾਗੇ ਜਾਣ ਵਾਲੇ ਡਰੋਨ ਨੂੰ ਅਪਗ੍ਰੇਡ ਕੀਤਾ ਹੈ ਜੋ ਕਾਲਾ ਸਾਗਰ ਵਿੱਚ ਕਿਤੋਂ ਵੀ ਦਾਗਿਆ ਜਾ ਸਕਦਾ ਹੈ। ਡਰੋਨ ਵੱਡੇ ਹਥਿਆਰ ਲਿਜਾਉਣ ਅਤੇ ਨਿਸ਼ਾਨੇ ਲਈ ਸਮਰੱਥ ਹੈ। ਮਾਨਵ ਰਹਿਤ ਬੇੜੇ ਸੀ ਬੇਬੀ ਤੋਂ ਇਹ ਡਰੋਨ ਦਾਗੇ ਜਾ ਸਕਦੇ ਹਨ। ਸੀ ਬੇਬੀ ਦੀ ਰੇਂਜ 1000 ਕਿਲੋਮੀਟਰ ਤੋਂ ਵਧਾ ਕੇ 1500 ਕਿਲੋਮੀਟਰ ਕਰ ਦਿੱਤੀ ਗਈ ਹੈ। ਇਹ 2000 ਕਿਲੋਮੀਟਰ ਧਮਾਕਾਖੇਜ਼ ਸਮੱਗਰੀ ਲਿਜਾ ਸਕਦਾ ਹੈ। ਯੂਕਰੇਨ ਦੀ ਸੁਰੱਖਿਆ ਸੇਵਾ, ਜਿਸ ਨੂੰ SBU ਵਜੋਂ ਜਾਣਿਆ ਜਾਂਦਾ ਹੈ, ਉਸਨੇ ਕਿਹਾ ਕਿ ਉਨ੍ਹਾਂ ਰੂਸ ਦੇ ਸਮੁੰਦਰ ਵਿੱਚ ਟਾਕਰੇ ਲਈ ਆਪਣੀ ਕਿਸਮ ਦਾ ਇਹ ਪਹਿਲਾ ਹਥਿਆਰ ਤਿਆਰ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਝਾਅ ਦਿੱਤਾ ਹੈ ਕਿ ਕੀਵ ਨੂੰ ਮਾਸਕੋ ਵੱਲੋਂ ਪਿਛਲੇ 3.5 ਸਾਲਾਂ ਤੋਂ ਕੀਤੇ ਜਾ ਰਹੇ ਹਮਲਿਆਂ ਨੂੰ ਖਤਮ ਕਰਨ ਬਦਲੇ ਤੇ ਸ਼ਾਂਤੀ ਬਹਾਲੀ ਲਈ ਆਪਣਾ ਇਲਾਕਾ ਛੱਡਣਾ ਪੈ ਸਕਦਾ ਹੈ। ਟਰੰਪ ਨੇ ਇੱਕ ਇੰਟਰਵਿਊ ਦੌਰਾਨ ਇਹ ਦਾਅਵਾ ਕੀਤਾ। ਟਰੰਪ ਨੇ ਕਿਹਾ ਕਿ ਯੂਕਰੇਨ ਨੂੰ ਸ਼ਾਂਤੀ ਲਈ ਜ਼ਮੀਨ ਛੱਡਣੀ ਪੈ ਸਕਦੀ ਹੈ। ਇੰਟਰਵਿਊ ਦੌਰਾਨ ਇਹ ਸਵਾਲ ਪੁੱਛੇ ਜਾਣ ਤੇ ਕਿ ਕੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਤੋਂ ਜ਼ਮੀਨ ਦਾ ਅਹਿਮ ਟੁਕੜਾ ਲਏ ਬਿਨਾਂ ਜੰਗ ਖਤਮ ਕਰਨ ਲਈ ਸਹਿਮਤ ਹੋਣਗੇ, ਤਾਂ ਟਰੰਪ ਨੇ ਜਵਾਬ ਦਿੱਤਾ ਕਿ ਖੈਰ ਰੂਸ ਕੁਝ ਲੈਣ ਜਾ ਰਿਹਾ, ਉਹ ਲੜੇ ਅਤੇ ਉਸ ਕੋਲ ਬਹੁਤ ਸਾਰੀ ਜਾਇਦਾਦ ਹੈ, ਉਸਨੇ ਕੁਝ ਜ਼ਮੀਨ ਦਿੱਤੀ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਇਕਲੌਤਾ ਦੇਸ਼ ਹੈ ਜੋ ਅੰਦਰ ਜਾਂਦਾ ਹੈ, ਜੰਗ ਜਿੱਤਦਾ ਹੈ ਅਤੇ ਫਿਰ ਚਲਾ ਜਾਂਦਾ ਹੈ। ਇਸੇ ਦੌਰਾਨ ਰੂਸੀ ਅਤੇ ਕਜ਼ਾਕ ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨੀ ਡਰੋਨਾਂ ਨੇ ਦੱਖਣੀ ਰੂਸ ਵਿੱਚ ਇੱਕ ਵੱਡੇ ਗੈਸ ਪ੍ਰੋਸੈਸਿੰਗ ਪਲਾਂਟ ਤੇ ਹਮਲਾ ਕੀਤਾ, ਜਿਸ ਨਾਲ ਅੱਗ ਲੱਗ ਗਈ ਅਤੇ ਇਸ ਨੂੰ ਕਜ਼ਾਖਸਤਾਨ ਤੋਂ ਗੈਸ ਦੀ ਸਪਲਾਈ ਰੋਕਣ ਲਈ ਮਜਬੂਰ ਕੀਤਾ ਗਿਆ। ਦੱਸ ਦਈਏ ਕਿ ਓਰੇਨਬਰਗ ਪਲਾਂਟ, ਜੋ ਕਿ ਸਰਕਾਰੀ ਗੈਸ ਕੰਪਨੀ ਗੈਸਪ੍ਰੋਮ ਵੱਲੋਂ ਚਲਾਇਆ ਜਾਂਦਾ ਹੈ ਅਤੇ ਕਜ਼ਾਕ ਸਰਹੱਦ ਨੇੜੇ ਇਸੇ ਨਾਮ ਦੇ ਇੱਕ ਖੇਤਰ ਵਿੱਚ ਸਥਿਤ ਹੈ, ਇੱਕ ਉਤਪਾਦਨ ਅਤੇ ਪ੍ਰੋਸੈਸਿੰਗ ਕੰਪਲੈਕਸ ਦਾ ਹਿੱਸਾ ਹੈ ਜੋ ਆਪਣੀ ਕਿਸਮ ਦੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਹੂਲਤਾਂ ਵਿੱਚੋਂ ਇੱਕ ਹੈ। ਇਸ ਦੀ ਸਾਲਾਨਾ ਸਮਰੱਥਾ 45 ਬਿਲੀਅਨ ਘਣ ਮੀਟਰ ਹੈ। ਇਹ ਓਰੇਨਬਰਗ ਦੇ ਆਪਣੇ ਤੇਲ ਅਤੇ ਗੈਸ ਖੇਤਰਾਂ ਦੇ ਨਾਲ-ਨਾਲ ਕਜ਼ਾਕਿਸਤਾਨ ਦੇ ਖੇਤਰ ਤੋਂ ਗੈਸ ਸੰਘਣਨ ਨੂੰ ਸੰਭਾਲਦਾ ਹੈ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਨੇ ਅੱਜ ਰਾਜ ਸਭਾ ਚੋਣਾਂ ਵਿੱਚ ਸੂਬੇ ਦੀ ਸੱਤਾਧਾਰੀ ਨੈਸ਼ਨਲ ਕਾਨਫਰੰਸ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ।
ਚੋਣਾਂ ਭਲਕੇ ਹੋਣੀਆਂ ਹਨ। ਪਾਰਟੀ ਮੁਖੀ ਮਹਿਬੂਬਾ ਮੁਫਤੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਨੈਸ਼ਨਲ ਕਾਨਫਰੰਸ ਦੇ ਸਮਰਥਨ ਅਤੇ ਉਸ ਦੇ ਉਮੀਦਵਾਰਾਂ ਨੂੰ ਵੋਟ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਜਪਾ ਨੂੰ ਦੂਰ ਰੱਖਣ ਲਈ ਲਿਆ ਗਿਆ। ਮਹਿਬੂਬਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਾਰਟੀ ਇਸ ਦੀ ਹੱਕਦਾਰ ਨਹੀਂ ਹੈ, ਪਰ ਸਾਨੂੰ ਫਾਸੀਵਾਦੀ ਤਾਕਤਾਂ ਨੂੰ ਦੂਰ ਰੱਖਣ ਦੇ ਵੱਡੇ ਮਨੋਰਥ ਲਈ ਆਪਣਾ ਸਮਰਥਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਲੀਡਰਸ਼ਿਪ ਅਤੇ ਇਸ ਦੇ ਵਿਧਾਇਕਾਂ ਨਾਲ ਰਾਜ ਸਭਾ ਚੋਣਾਂ ਵਿੱਚ ਨੈਸ਼ਨਲ ਕਾਨਫਰੰਸ ਵੱਲੋਂ ਕੀਤੀ ਮਦਦ ਦੀ ਅਪੀਲ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ। ਮਹਿਬੂਬਾ ਮੁਤਾਬਕ ਐਨਸੀ ਪ੍ਰਧਾਨ ਫਾਰੂਕ ਅਬਦੁੱਲਾ ਨੇ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਕੇ ਆਪਣੀ ਪਾਰਟੀ ਲਈ ਸਮਰਥਨ ਦੀ ਅਪੀਲ ਕੀਤੀ ਸੀ। ਉਸਨੇ ਕਿਹਾ ਕਿ ਇਹ ਫੈਸਲਾ ਰਾਜ ਸਭਾ ਚੋਣਾਂ ਵਿੱਚ ਐਨਸੀ ਦੀ ਸਹਾਇਤਾ ਦੀ ਬੇਨਤੀ ਤੇ ਪਾਰਟੀ ਦੀ ਲੀਡਰਸ਼ਿਪ ਅਤੇ ਇਸ ਦੇ ਵਿਧਾਇਕਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਦੱਸ ਦੇ ਕਿ ਲੰਘੇ ਦਿਨ ਐਨਸੀ ਵੱਲੋਂ ਰਾਜ ਸਭਾ ਉਮੀਦਵਾਰ ਸ਼ਮੀ ਓਬਰੋਏ ਨੇ ਸਮਰਥਨ ਲੈਣ ਲਈ ਇੱਥੇ ਮਹਿਬੂਬਾ ਨਾਲ ਉਹਨਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ ਸੀ।